3 ਵਾਰ ਲਾ ਕੇ ਉਸ ਤੋਂ ਬਾਅਦ ਤੇਗਾ ਭਰਨਾ ਵਾ। ਹਾਂਜੀ ਤੇਗਾ ਭਰਨਾ, 2 ਸਰੀਏ ਪਾਵਾਂਗੇ ਇਹਦੇ ਚ। ਠੀਕ ਆ। ਤੇਗਾ ਭਰ ਦਾਂਗੇ, ਬੀਮ ਇਹਦਾ ਭਰਾਂਗੇ। ਠੀਕ ਆ। ਫਿਰ ਅੱਗੋਂ ਆ ਜੂਗੀ ਅਗਲੀ ਕੰਧ, ਹਾਂ ਉਹਦੇ ਵਿੱਚ ਪਾਉਣੇ 3 ਸਰੀਏ। ਕਹਿੰਦੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਤੇ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਹੈ ਕੀ ਬਾਤ ਆ ਜੀ। ਮੇਲੇ ਤੇ ਪਹੁੰਚ ਆਏ ਆ, ਘੋੜਿਆਂ ਦਾ ਨਾਚ ਆ ਤੇ ਘੋੜੇ ਫਿਰਦੇ ਪਏ ਆ। ਲਓ ਜੀ ਜਲੇਬੀਆਂ ਨਿਕਲ ਜਾਂਦੀਆਂ, ਮਾਸ਼ਾਅੱਲਾ ਰੌਣਕ ਲੱਗੀ ਮੇਲੇ ਤੇ ਪੂਰੀ। ਬਾਬਾ ਲਈ ਆਉਂਦਾ ਲੱਗਦਾ 78 ਮਾਡਲ। ਬੀਬਾ ਬਣਿਆ ਕਰ, ਪੁੱਠੇ ਕੰਮ ਨਾ ਕਰ, ਲੋਕਾਂ ਦੇ ਮਗਰ ਇਹਦਾ ਨਾ ਲੱਗਿਆ ਕਰ, ਸਮਝ ਆ ਗਈ ਓ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿੱਦਾਂ ਗੁਜ਼ਰਦਾ ਤੇ ਆਪਾਂ ਕੀ ਕਰਦੇ ਆ। ਕਿ ਤੁਹਾਨੂੰ ਪਤਾ ਕਿ ਆਪਣਾ ਜਿਹੜਾ ਘਰ ਦਾ ਕੰਮ ਚਾਲੂ ਆ ਪਿਛਲੇ 3-4 ਦਿਨਾਂ ਤੋਂ ਤੇ ਅਲਹਮਦੁਲਿਲਾ ਬੜੀ ਸਪੀਡ ਨਾਲ ਕੰਮ ਹੋਈ ਜਾ ਰਿਹਾ। ਚਾਚਾ ਸਾਜ ਆਉਂਦਾ ਤੇ ਆ ਕੇ ਮਾਸ਼ਾਅੱਲਾ ਇੱਕ ਵਾਰੀ ਫਟੀਆਂ ਮਿਲ ਦਿੰਦਾ ਕੰਮ ਵਾਲੀਆਂ। ਤੇ ਸਭ ਤੋਂ ਪਹਿਲਾਂ ਇੱਥੋਂ ਤੁਹਾਨੂੰ ਸਟਾਰਟ ਕਰਦੇ ਆ ਜੀ। ਸੈਲੇਜ ਆਪਣਾ ਜੀ ਬਣ ਕੇ ਆ ਗਿਆ ਸੀ ਕੱਲ, ਥੋੜਾ ਮਾਮਿਆਂ ਨੇ ਬਣਾਇਆ ਸੈਲੇਜ ਤੇ ਟਰਾਲੀ ਜਿਹੜੀ ਆਪਾਂ ਕੋਈ 25-30 ਮਣ ਜਿਹੜਾ ਸੈਲੇਜ ਆ ਨਾ ਇਹਦੇ ਵਿੱਚ ਆ ਗਿਆ। ਤੇ ਅਸੀਂ ਕਿਹਾ ਵੀ ਚਲੋ ਹੋਰ ਕੋਈ ਨਹੀਂ ਤੇ 5-7 ਦਿਨ ਆਪਣੀ ਮੱਕੀ ਲੇਟ ਆ ਹਲੇ ਤੇ ਇਹ ਸੈਲੇਜ ਮਾਲ ਨੂੰ ਪੈ ਜਾਊਗਾ। ਇਹ ਮੈਂ ਘੋੜੀ ਨੂੰ ਨਹੀਂ ਪਾ ਰਿਹਾ, ਘੋੜੀ ਵਾਸਤੇ ਪੱਠੇ ਵੱਡੇ ਆ ਠੀਕ ਹੈ। ਆ ਪੱਤੇ ਜਿਹੜੇ ਆ ਸਾਰੇ ਆ ਨਾ ਆ ਕੁਤਰ ਕੇ ਆਪਾਂ ਪਾ ਦੇਣੇ ਆ। ਥੋੜੀ ਦੇਰ ਹੁਣ ਕੁਤਰਦੇ ਆ ਤੇ ਐਂਬਰ ਰਾਣੀ ਨੂੰ ਪਾਉਂਦੇ ਆ ਮਾਸ਼ਾਅੱਲਾ। ਬਾਕੀ ਪੱਠੇ ਪੈ ਗਏ ਆ, ਵਿਕਾਸ ਹਲੇ ਆਇਆ ਨਹੀਂਗਾ ਤੇ ਮਾਲ ਨੂੰ ਜਿਹੜੇ ਆ ਪੱਠੇ ਕੁਤਰ ਕੇ ਯਾਸੀ ਨੇ ਪੱਠੇ ਵੜ ਦਿੱਤੇ ਸੀ ਠੀਕ ਹੈ। ਨਾਲ ਮੱਕੀ ਹਲਕੀ ਜਿਹੀ ਕੁਤਰ ਕੇ ਥੋੜਾ ਜਿਹਾ ਸੈਲੇਜ ਆਪਣੇ ਕੋਲ ਪਿਆ, ਇਹ ਮਿਕਸ ਕਰਕੇ ਮਾਲ ਨੂੰ ਦਿੱਤਾ। ਪਾ ਖੁਰਲੀਆਂ ਭਰਤੀਆਂ। ਇਹ ਆ ਵੀ ਹੁਣ ਅੱਲਾ ਰੱਖੇ ਖੈਰ ਕੋਈ 4 ਘੰਟੇ ਨਿਕਲ ਜਾਣਗੇ। ਤੇ ਇੱਧਰ ਸਾਡਾ ਚਾਚਾ ਸਾਜ ਦੇ ਲੱਗ ਗਿਆ। ਕਹਿੰਦੇ ਚਾਚਾ ਜੀ ਸੁਣਾਓ। ਅਲਹਮਦੁਲਿਲਾ ਜੀ ਠੀਕ ਹੋ? ਬਿਲਕੁਲ ਫਿਟ ਫਾਟ। ਹਾਂਜੀ ਚੜ ਗਿਆ ਫਟਿਆਂ ਦੇ। ਹਾਂਜੀ ਚੜ ਗਏ ਜੀ। ਵਾਹ ਕੀ ਬਾਤ ਹੈ। ਮਿਰਜ਼ਾ ਨਹੀਂ ਅੱਜ ਆਇਆ? ਮਿਰਜ਼ਾ ਜੀ ਗਿਆ ਵਾ, ਫੌਤ ਗਿਆ ਉਹ ਵੀ, ਰਾਜੇ ਆਸਫ ਦਾ ਭਾਈ ਫੌਤ ਹੋ ਗਿਆ। ਅੱਛਾ ਇਨਾ ਲਿllahi wa inna ilaihi raji'un। ਅੱਛਾ ਤੇ ਉਹ ਕਬਰ ਪੱਕੀ ਬਣਾਉਣੀ ਸੀ ਉਹਨਾਂ ਨੇ, ਅੱਛਾ ਇਸ ਕਰਕੇ ਫਿਰ ਉਹ ਆਏ ਨਹੀਂਗੇ। ਤੇ ਉਹ ਕਬਰ ਤੇ ਚਲਾ ਗਿਆ ਅੱਜ ਹੈ ਨਾ? ਆ ਜਾਊਗਾ ਵੈਸੇ 11 ਵਜੇ ਜਨਾਜ਼ਾ, ਉਸ ਤੋਂ ਬਾਅਦ ਆਊਗਾ। ਅੱਛਾ ਉਸ ਤੋਂ ਬਾਅਦ ਆਊਗਾ। ਠੀਕ ਹੋ ਗਿਆ। ਚਲੋ ਬਾਕੀ ਤਾਂ ਖੈਰ ਸੱਲਾ। ਚਾਚਾ ਆ ਮੈਨੂੰ ਖਿਸਕਦੀ ਲੱਗਦੀ ਆ ਨਾ ਖਿਸਕ ਨਾ ਜਾਵੇ ਥੋੜਾ ਜਿਹਾ ਵੇਖ ਦੋਵੇਂ ਪਾਸਿਓਂ ਹਲਕਾ ਹੈ ਨਾ। ਪਿੱਟ ਜ਼ਿਆਦਾ ਵਾ, ਵਜ਼ਨ ਜ਼ਿਆਦਾ ਚਾਚਾ ਇਹਦੇ ਉੱਤੇ। ਤੇ ਮਸਾਲਾ ਬਣਾ ਕੇ ਦੇ ਗਿਆ ਸਵੇਰੇ ਹੀ। ਹਾਂਜੀ ਮਸਾਲਾ ਬਣਾ ਕੇ ਦੇ ਗਿਆ ਸੀ ਉਹ। ਹਾਂ ਕਹਿੰਦਾ ਤੂੰ ਲਾ ਇੱਥੇ ਅੰਦਰ, ਮੈਂ ਆਉਂਦਾ ਪਿਆ ਵਾਂ। ਚਲੋ ਅੱਲਾ ਖੈਰ ਕਰੇ। 2 ਵਾਰ ਇਹਦੇ ਉੱਤੇ ਰਹਿ ਗਿਆ ਤੇ ਫਿਰ ਪਰ ਉਹ ਪਰਲੀ ਸ਼ੁਰੂ ਕਰਨੀ ਆ। ਹਾਂਜੀ ਪੈੜ ਉਧਰ ਬਣਨੀ ਆ ਜਾਂ ਇਦਾਂ ਹੀ? ਇਹਦਾ ਤੇਗਾ ਲਾ ਕੇ ਬੀਮ ਭਰਨਾ ਇਹਦੇ ਚ। ਇਹਦੇ ਉੱਤੇ ਇੱਥੇ ਹਾਂਜੀ ਹਾਂ ਇੱਥੇ ਤੇਗਾ ਲਾਉਣਾ ਵਾ। ਨਹੀਂ ਇੱਥੇ ਨਹੀਂ ਲੱਗਣਾ, ਉਹ ਕੋਨਾ ਨੇ 3 ਵਾਰ ਰਹਿੰਦੇ। 3 ਵਾਰ ਲਾ ਕੇ ਉਸ ਤੋਂ ਬਾਅਦ ਤੇਗਾ ਭਰਨਾ ਵਾ। ਹਾਂਜੀ ਤੇਗਾ ਭਰਨਾ, 2 ਸਰੀਏ ਪਾਵਾਂਗੇ ਇਹਦੇ ਚ। ਠੀਕ ਆ। ਤੇਗਾ ਭਰ ਦਾਂਗੇ, ਬੀਮ ਇਹਦਾ ਭਰਾਂਗੇ। ਠੀਕ ਆ। ਫਿਰ ਅੱਗੋਂ ਆ ਜੂਗੀ ਅਗਲੀ ਕੰਧ, ਹਾਂ ਉਹਦੇ ਵਿੱਚ ਪਾਉਣੇ 3 ਸਰੀਏ। ਅੱਛਾ ਉਹ ਚ 3 ਸਰੀਏ ਫਰੰਟ ਵਾਲੀ ਚ। ਹਾਂਜੀ ਫਰੰਟ ਵਾਲੇ ਉੱਤੇ ਗਾਡਰ ਆਉਣੇ ਆ। ਠੀਕ ਆ। ਉਹਦੇ 3 ਪਾਉਣੇ, ਸੈਂਟਰ ਵਾਲੀ ਚ ਵੀ 3 ਸਰੀਏ। ਸਰੀਏ ਅੱਜ ਪੈਣੇ ਆ ਕਿ ਸਰੀਏ ਕੱਲ ਪੈਣੇ ਆ? ਸਰੀਏ ਹੁਣ ਲਾ ਦੇਣੀ ਆ ਨਾ ਤੇ ਚਣਾਈ ਲਾਉਂਗਾ, ਹਾਂ ਕੱਲ ਨੂੰ ਪਾਉਣੇ। ਸਰੀਏ ਕੱਲ ਪਾਉਣੇ ਆ। ਤੇਗਾ ਮਤਲਬ ਅੱਜ ਵੈਸੇ ਲਾ ਦੇਣਾ ਉਹਦਾ? ਤੇਗਾ ਲਾ ਦਾਂਗੇ, ਤੇਗਾ ਸੁੱਕ ਜਾਊਗਾ, ਮਜ਼ਬੂਤੀ ਹੁੰਦੀ, ਫਿਰ ਤੇਗਾ ਖੁੱਲਦਾ ਨਹੀਂ। ਠੀਕ ਆ। ਹਾਂਜੀ ਅੱਜ ਮੈਂ ਆਪਾਂ ਥਲੜਾ ਤੇਗਾ ਭਰਿਆ ਸੀ ਹਾਂਜੀ ਐਵੇਂ। ਠੀਕ ਹੋ ਗਿਆ। ਬੀਮ ਲੱਗ ਜਾਣਗੇ। ਬਾਕੀ ਚਲੋ ਅੱਲਾ ਰੱਖੇ ਖੈਰ। ਤੇ 6 ਵਾਲਾ ਮੇਲਾ ਚਾਚਾ ਕਦੋਂ ਸਟਾਰਟ ਹੋ ਰਿਹਾ ਵਾ? ਛੇਲ ਮੇਲਾ ਹੋ ਗਿਆ ਜੀ। ਸਟਾਰਟ ਅੱਜ ਤਰੀਕ ਕਿੰਨੀ ਭਲਾ? 4 5 6 4 5 6 3 ਦਿਨ ਲੱਗ ਤੇ ਪਹਿਲੋਂ ਅੱਜ ਪਹਿਲਾ ਦਿਨ ਆ। ਆ ਗਿਆ ਹੁਣ ਯਾਰ ਉਹਨੂੰ ਕੀ ਕਹਿੰਦੇ ਆ, ਸਾਰਾ ਕੁਝ ਆ ਗਿਆ। ਸਾਰਾ ਕੁਝ ਆ ਗਿਆ ਵਾ। ਤੇ ਬਾਜ਼ਾਰ ਅੱਜ ਹੈਗਾ ਪਹਿਲਾ। ਕੌਡੀ ਸਟਾਰਟ ਹੋਊਗੀ ਸ਼ਾਮ ਨੂੰ ਅੱਜ। ਚਲੋ ਅੱਜ ਮਾਰਦੇ ਆ ਆਪਾਂ ਮੇਲੇ ਵੀ ਇਨਸ਼ਾਅੱਲਾ ਗੇੜਾ ਮਾਰਦੇ ਆ ਤੇ ਵੇਖਦੇ ਆ ਉੱਥੇ ਕੀ ਸੂਰਤ ਹਾਲ ਆ। ਤੇ ਬਾਕੀ ਤੁਸੀਂ ਵਲੌਗ ਪੂਰਾ ਦੇਖਣਾ ਇਨਸ਼ਾਅੱਲਾ। ਤੁਹਾਨੂੰ ਅੱਜ ਦਾ ਵਲੌਗ ਬੜਾ ਮਤਲਬ ਚਸਕੇਦਾਰ ਵਲੌਗ ਹੋਏਗਾ ਇਨਸ਼ਾਅੱਲਾ। ਤੁਸੀਂ ਪੂਰਾ ਵਲੌਗ ਦੇਖੋ, ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ, ਤੁਹਾਨੂੰ ਅੱਛਾ ਲੱਗੇਗਾ। ਕਹਿੰਦੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਤੇ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਹੈ ਕੀ ਬਾਤ ਹੈ ਜੀ। ਸੁਣਾਓ ਹੋਰ ਸਭ ਖੈਰਾਂ? ਅਲਹਮਦੁਲਿਲਾ। ਮੈਂ ਉਹੀ ਗੱਲ ਕੀਤੀ ਆ ਵੀ ਸਾਡੇ ਤੋਂ ਸਿੱਖ ਕੇ ਉੱਡਣਾ ਹੈ ਤੇ ਹੁਣ ਕਿਤੇ ਹੋਰ ਆਲਣਾ ਬਣਾ ਲਿਆ। ਤੇ ਸਾਡੇ ਤੋਂ ਸਿੱਖ ਕੇ ਸੀਮੈਂਟ ਕਿਵੇਂ ਖਿਲਾਰਨਾ ਤੇ ਇਹਦੇ ਆ ਕੇ ਖਿਲਾਰੀ ਜਾਣਾ ਯਾਰ। ਇਹ ਤਾਂ ਹੁਣ ਮੈਂ ਕੀ ਕਹਿ ਸਕਦਾ। ਬਸ ਇਹ ਕਾਰੋਬਾਰ ਆ, ਕੀਤੀ ਜਾਂਦੇ ਆ ਜਿੱਦਾਂ ਚੱਲਦਾ ਜੀ। ਲਓ ਜੀ ਪੰਜਾਬੀਆਂ ਦਾ ਜੁਗਾੜ ਹੀ ਇਦਾਂ ਹੀ ਆ ਬਿਲਕੁਲ। ਲਓ ਜੀ ਇੱਧਰ ਵੀ ਕੰਮ ਹੋ ਗਿਆ ਸਟਾਰਟ। ਚਾਚਾ 1 ਦਿਨ ਨਹੀਂ ਆਇਆ, 2 ਦਿਨ ਨਹੀਂ ਆਇਆ ਤੇ ਅੱਜ
ਸਟਾਰਟ ਕਰਤਾ। ਚਾਚਾ ਸੁਣਾਓ ਕੀ ਹਾਲ ਚਾਲ ਹੈ? ਠੀਕ ਹੋ ਜੀ? ਅਲਹਮਦੁਲਿਲਾ, ਬਹੁਤ ਸ਼ੁਕਰ ਰੱਬ ਦਾ। ਕਰਤਾ ਸਟਾਰਟ, 2 ਦਿਨ ਛੁੱਟੀ ਮਾਰੀ ਤੇ ਅੱਜ ਸਟਾਰਟ ਕਰਤਾ। ਇਹ ਹੁਣ ਵਾਈਂਡ ਅਪ ਕਰੋਗੇ ਜਾਂ ਇਹ ਫਿਰ ਵਿੱਚ ਛੁੱਟੀ ਆਊਗੀ? ਕੋਈ ਪਤਾ ਨਹੀਂ ਪਤਾ। ਨਹੀਂ ਆ ਤੇ ਮਾੜੀ ਗੱਲ ਆ। ਸਾਡੇ ਇੱਥੇ ਜੱਟੂ ਤੁਹਾਨੂੰ ਡੀਕਦਾ ਰਹਿੰਦਾ ਸੀ, ਚਾਚਾ ਅੱਜ ਫਿਰ ਨਹੀਂ ਆਇਆ। ਅੱਛਾ ਚਲੋ ਹੁਣ ਕਿਤੇ ਕੁਝ ਕਰਾਂਗੇ ਜੀ। ਕਰੋ ਵਾਸ਼ਰੂਮ ਇਹ ਤਾਂ ਹੁਣ ਲੰਮਾ ਹੀ ਰੱਖ ਦੇਣਾ ਹੈ ਨਾ। ਠੀਕ ਹੋ ਗਿਆ। ਅੱਗੇ ਇਹਨਾਂ ਨੇ ਛੋਟਾ ਕੀਤਾ ਸੀ, ਇੰਨਾ ਕੀਤਾ ਜਿੱਥੇ ਯਾਸੀਨ ਖੜਾ ਵਾ ਇੰਨਾ, ਲੇਕਿਨ ਇਹ ਕਿਹਾ ਵੀ ਹੁਣ ਲੰਬਾਈ 'ਚ ਰੱਖ ਦਿਓ ਕਿਉਂਕਿ ਪਿੰਡ ਥਾਂ ਦੇ ਉੱਤੇ ਰਹਿਣਾ ਵੀ ਠੀਕ ਆ। ਤੇ ਫਿਰ ਵੀ ਉਹਦੇ ਕਹਿਣ ਆਕੂ ਵੀ ਉਹ ਇੱਕ ਕੀ ਹੁੰਦਾ ਕਿ ਕਹਿੰਦਾ ਹੁੰਦਾ ਵੀ ਛੋਟੀ ਜਿਹੀ ਥਾਂ ਦੇ ਵਿੱਚ ਔਖਾ ਹੋਣਾ। ਠੀਕ ਆ, ਲਾਈਮੀ ਉਹਦੀ ਝੁਰਜੀ ਮਾਰਨੀ ਆਪਾਂ। ਵਾਸ਼ਰੂਮ ਖੁੱਲਾ ਹੀ ਹੋਵੇ, ਥਾਂ ਖੁੱਲਾ ਸੋਹਣਾ ਲੱਗਦਾ ਵਾ। ਕਿਚਨ ਤੇ ਵਾਸ਼ਰੂਮ ਪਿੰਡਾਂ ਥਾਵਾਂ 'ਚ ਖੁੱਲੇ ਹੁੰਦੇ ਆ, ਭਾਵੇਂ ਪਰੇ ਹੋਰ ਕੱਢ ਲਓ 2-4 ਇੰਚ ਹੈ। ਜਗ੍ਹਾ ਦਾ ਫਿਰ ਫਾਇਦਾ ਕੀ ਹੋਇਆ ਜੇ ਥੋੜੇ ਬਣਾਉਣੇ? ਹਾਂ ਆਹ ਗੱਲ ਆ ਜੀ, ਇੰਨੀਆਂ ਤੰਗੀਆਂ ਕੱਟਣੀਆਂ ਤੇ ਫਿਰ ਡੇਰੇ 'ਚ ਰਹਿਣ ਦਾ ਫਾਇਦਾ ਕੋਈ ਫਾਇਦਾ ਨਹੀਂ। ਨਹੀਂ ਵਾਸ਼ਰੂਮ ਖੁੱਲਾ ਹੀ। ਲਓ ਜੀ ਇੱਧਰ ਵੀ ਕੰਮ ਹੋ ਗਿਆ ਮਾਸ਼ਾਅੱਲਾ ਸਟਾਰਟ। ਅੱਜ ਵੇਖਦੇ ਆ ਕਿੰਨਾ ਨਿਬੜਦਾ ਤੇ ਕੀ ਨਿਬੇੜਦੇ ਆ। ਲਓ ਜੀ ਘਰੋਂ ਨਿਕਲੇ ਤੇ 50 ਵਾਲੇ ਪੁਲ ਤੇ ਆਏ ਸੀ ਹਰਸ ਕੋਲੇ, ਇੱਕ ਛੋਟਾ ਜਿਹਾ ਕੰਮ ਆਇਆ ਤੇ ਇੱਥੇ ਮੈਨੂੰ ਫੌਜਾਂ ਟੱਕਰ ਗਈਆਂ। ਸਭ ਤੋਂ ਪਹਿਲੇ ਤੇ ਸੁਣਾਓ ਕੀ ਹਾਲ ਆ? ਠੀਕ ਆ ਜੀ ਸਾਰੇ ਵਧੀਆ। ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਦੂਰੋਂ, ਆ ਤੈਨੂੰ ਬੋਤਲ ਪਿਆਈਏ ਤੇ ਬੋਤਲ ਪਿਆਉਣੀ ਆ ਫ੍ਰੀ ਦੀ। ਜਾਵਾਂਗੇ ਯਾਰ, ਜੇ ਤੈਨੂੰ ਬਾਤ ਮਾਰੀ ਤੇ ਤੈਨੂੰ ਪਿਆ ਕੇ ਖਿਲਾਵਾਂਗੇ ਭਾਈ। ਅੱਛਾ ਬੋਤਲ ਹੈਗੀ ਆ ਕੋਕ ਦੀ, ਦੂਜੀ ਨਾ ਸਮਝ ਲਿਓ। ਉਸਤਾਦ ਜੀ ਆ ਚਲਾਈ ਮੜਾ ਜਾ ਉਹਦਾ ਸਿਸਟਮ ਜਿਹਾ। ਬੋਤਲ ਵੀ ਦਿਖਾ ਦੇ, ਬੋਤਲ ਨਹੀਂ ਉਹ ਮੈਂ ਹੁਣ ਵਿਖਾਉਣਾ। ਮੈਂ ਤੁਹਾਡੀ ਸਕੀਮ ਆ ਸੁਣਿਓ ਤੇ ਤੁਹਾਡਾ ਕਿਸੇ ਵੀ ਨੈਟਵਰਕ ਦਾ ਪੁਰਾਣਾ ਨੰਬਰ ਜ਼ੋਂਗ ਤੇ ਬਿਲਕੁਲ ਫ੍ਰੀ ਕਨਵਰਟ ਕਰ ਰਹੇ ਨੇ। ਜਿਸ ਕਿਸੇ ਨੇ ਆਪਣਾ ਜ਼ੋਂਗ ਦਾ ਨੰਬਰ, ਜ਼ੋਂਗ ਦੀ ਸਿਮ ਚੱਲਦੀ ਪਾਕਿਸਤਾਨ 'ਚ ਤੇ ਨਵੀਂ ਸਿਮ ਲੈਣੀ ਹੈ, ਠੀਕ ਆ। ਸ਼ਨਾਖਤੀ ਕਾਰਡ ਲੈ ਆਵੇ ਤੇ ਜ਼ੋਂਗ ਦੀ ਨਵੀਂ ਸਿਮ ਬਿਲਕੁਲ ਫ੍ਰੀ ਲੈ ਲਵੇ। ਠੀਕ ਆ। ਨਾਲ ਇੱਕ ਬੋਤਲ ਬਿਲਕੁਲ ਫ੍ਰੀ ਲੈ ਆ ਲਓ, ਆ ਬੋਤਲ ਸੀ ਜਿਹੜੀ ਇਹਨਾਂ ਨੇ ਸਿਮ ਦਵਾ ਕੇ ਆਈਡੀ ਕਾਰਡ ਮੇਰਾ ਲੈ ਕੇ ਤੇ ਮੈਨੂੰ ਸਿਮ ਦੇਣੀ ਇਹਨਾਂ ਨੇ ਤੇ ਨਾਲ ਬੋਤਲ ਪਿਆਉਣੀ ਹੈ। ਯਾਰ ਭਾਈ ਯਾਰ ਤੁਸੀਂ ਦੇਖੋ ਸ਼ਹਿਰ ਜਾਓਗੇ। ਸਾਜੀ ਮੜੀ ਬੰਦ ਕਰਿਓ ਇੱਕ ਮਿੰਟ। ਬੋਤਲਾਂ ਆ ਰੱਖੀਆਂ ਵਾ। ਅੱਛਾ ਮੈਂ ਕਿਹਾ ਵੀ ਆ ਆਇਆ ਕਿਤੇ ਘਰੋਂ ਤੇ ਬੋਤਲਾਂ ਲੈਣ ਆਇਆ। ਮੇਰੀ ਗੱਲ ਸੁਣ, 200-300 ਦਾ ਸ਼ਹਿਰ ਤੋਂ ਤੇਲ ਲਾ ਕੇ ਜਾਣਾ, ਉੱਥੇ ਤੂੰ 200-250 ਦੀ ਸਿਮ ਵੀ ਕਢਾਉਣੀ, 150-200 ਦੀ ਬੋਤਲ, 200 ਦੀ ਬੋਤਲ ਵੀ ਆਈ। 200 ਦੀ ਬੋਤਲ ਸਾਰਾ ਮਤਲਬ ਲਾ ਕੇ 700-800 ਦਾ ਖਰਚਾ ਤਾਂ ਬਣ ਗਿਆ। ਬਣ ਗਿਆ ਤੇ ਤੈਨੂੰ ਹਰ ਚੀਜ਼ ਫ੍ਰੀ ਇੱਕ ਉਹ ਵੀ ਆਵਾਜ਼ ਮਾਰ ਕੇ। ਆਵਾਜ਼ ਮਾਰ ਕੇ ਅੱਛਾ ਯਕੀਨ ਮੰਨ ਜਾ, ਅਦਾ ਕਰਨ ਤੋਂ ਬਜਾਏ ਚੱਲਣ ਆਇਆ ਦਿਆ ਹੀ ਮੈਨੂੰ। ਮੈਂ ਕਿਹਾ ਇਹ ਬੋਲਣ ਕੀ ਦਿਆ ਵਾ। ਜਦੋਂ ਮੈਂ ਨੇੜੇ ਹੋ ਕੇ ਵੇਖਿਆ ਤੇ ਐ ਜਿਵੇਂ ਉਹ ਨਹੀਂ ਪਤੀਸਾ ਲੈ ਲਓ ਤੇ ਸੁੱਕੀਆਂ ਰੋਟੀਆਂ ਤੋਂ ਜੁੱਤੀਆਂ ਤੋਂ ਹਨਾ, ਉਹ ਵਾਲਾ ਹਿਸਾਬ ਮੈਨੂੰ ਲੱਗਿਆ। ਮਤਲਬ ਵੀ ਹਿਸਾਬ ਲਾ ਲਓ ਵੀ ਆਪਾਂ ਕਿੰਨੇ ਤਰੱਕੀ 'ਚ ਆ ਵੀ ਆਪਾਂ ਅੱਜ ਕੱਲ੍ਹ ਸਿਮਾਂ ਵੀ ਐ ਵੇਚਦੀਆਂ ਫੇਰੀ ਵਾਲੇ ਹਿਸਾਬ ਤੇ, ਨਾਲ ਬੋਤਲ ਵੀ ਹੈ। ਜੇ ਸੁਣ ਲਾ, ਜੇ ਸਿਮ ਦੇ ਨਾਲ ਕੋਈ ਚਾਹ ਦਾ ਕੱਪ ਹੁੰਦਾ ਤੇ ਮੈਂ ਸੋਚ ਸਕਦਾ ਸੀ ਹੈ ਉਹ ਵੀ ਲੱਭ ਜੂਗੀ। ਅੱਛਾ ਬੋਤਲ ਨਹੀਂ ਤੇ ਉਹ ਪੀ ਲਈ। ਤਰਲਿਆਂ ਨੇ ਲੈਂਦੇ ਸੀ, ਹੁਣ ਉਹ ਤਰਲਿਆਂ ਨਾਲ ਦਿੰਦੇ ਆ। ਜਦੋਂ ਮੈਂ ਸਭ ਤੋਂ ਪਹਿਲਾਂ WhatsApp ਚਲਾਉਣਾ ਸ਼ੁਰੂ ਕੀਤਾ ਨਾ, ਮੈਂ ਸਭ ਤੋਂ ਪਹਿਲਾਂ ਹਾਂ। ਮੈਂ ਜ਼ੋਂਗ ਤੇ ਚਲਾਇਆ ਸੀ ਕਿਉਂਕਿ ਇੱਥੇ ਫ੍ਰੀ WhatsApp ਚੱਲਦਾ ਹੁੰਦਾ ਸੀ, ਮੈਨੂੰ ਯਾਦ ਹੋਵੇ ਬੜੇ ਸਾਲਾਂ ਪਹਿਲਾਂ। ਭਾਜੀ ਹਲੇ ਵੀ ਚਲਾਉਂਦੇ ਹੋ ਫ੍ਰੀ WhatsApp ਚੱਲਦੀ ਹਲੇ ਵੀ? ਹਲੇ ਹੁਣ ਨਹੀਂ ਚੱਲਦੀ। ਉਹ ਹੁਣ ਤਾਂ 700 ਦਾ ਪੈਕੇਜ ਲਾ ਕੇ ਫਿਰ ਨਹੀਂ ਚੱਲਦੀ। ਆਰਡਰ ਕੈਨਸਲ। ਲੋ ਜੀ ਮੇਲੇ ਤੇ ਪਹੁੰਚ ਆਏ ਆ। ਘੋੜਿਆਂ ਦਾ ਨਾਚ ਆ ਤੇ ਘੋੜੇ ਫਿਰਦੇ ਪਏ ਆ। ਇੱਧਰ ਚੱਲ ਰਿਹਾ ਨਾਚ, ਤੁਹਾਨੂੰ ਵਿਖਾਈਏ। ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਘੋੜਿਆਂ ਦਾ ਨਾਚ ਵੀ ਵਿਖਾ ਦਈਏ। ਰਸ਼ ਬਹੁਤ ਆ, ਬੰਦੇ ਬਹੁਤ ਆਲੇ ਦੁਆਲੇ ਇਕੱਠੇ ਹੋਏ ਪਏ ਆ ਵੇਲਾਂ ਵਾਲੇ। ਹਾਏ ਹਾਏ ਮਾਸ਼ਾਅੱਲਾ, ਵਾਹ ਘੋੜਿਆ ਵਾਹ।
ਹੋਰ ਵੀ ਘੋੜੇ ਲੱਗੇ ਹੋਏ ਆ, ਕੁਛ ਨੱਚ ਹਟਿਆ ਤੇ ਕੁਛ ਜਿਹੜੇ ਆ ਉਹ ਨੱਚਣ ਵਾਲੇ ਰਹਿੰਦੇ ਆ। ਤੇ ਸ਼ਾਮੀ ਹੋਣਾ ਮੇਲੇ ਤੇ ਕਬੱਡੀ ਦਾ ਮੈਚ। ਲੋ ਜੀ ਮੇਲੇ ਆਏ ਹੋਈਏ ਤਾਂ ਜਲੇਬੀਆਂ ਨਾ ਲੈ ਕੇ ਜਾਈਏ। ਕਿੱਥੇ ਲਿਖਿਆ ਹੈ? ਮੇਲੇ ਦਾ ਬਾਜ਼ਾਰ ਇਸ ਵਾਰੀ ਛੋਟਾ ਹੀ ਆ। ਆਹ ਬਾਜ਼ਾਰ ਲੱਗਾ ਹੋਇਆ ਵਾ, ਰਸ਼ ਬਹੁਤ ਆ, ਕੋਈ ਲੰਘੇ ਨਾ ਝੜ ਝੜ ਪਿੱਛੋਂ। ਲੋ ਜੀ ਚੈੱਕ ਕਰੋ ਰੌਣਕ। ਤੇ ਜਲੇਬੀਆਂ ਲੈਣ ਲੱਗੇ ਆ। ਜੱਟੂ ਮੇਰੇ ਨਾਲ ਆ। ਹਾਂ ਵੇ ਜੱਟੂ, ਜਲੇਬੀਆਂ ਪੱਕੀ ਗੱਲ ਆ? ਹੋਰ ਕੁਛ? ਸ਼ਾਮੀ ਫੇਰ ਆਉਣਾ? ਕੀ ਵੇਖਣ? 6 ਤਰੀਕ ਨੂੰ ਹੋਣਾ ਨਾਲੇ ਬਾਜ਼ਾਰ। ਕਬੱਡੀ ਵੇਖਣ? ਹਾਂ ਵਾਲੀਬਾਲ ਦਾ ਮੈਚ ਹੈ। ਉਹ ਤੇ ਕੱਲ ਰਾਤ ਨੂੰ ਆ। ਕੱਲ ਵਾ ਕੱਲ ਰਾਤ ਨੂੰ ਆ ਤੇ ਕੱਲ ਦਿਨ ਟਾਈਮ ਦਾਂਦ ਭੱਜਣੇ ਆ, ਵੱਛੇ ਵਿਹੜੇ ਭੱਜਣੇ ਆ। ਬਾਰੇ ਨਹੀਂ ਵੇਖਿਆ। ਵਿਹੜੇ ਨਹੀਂ ਵੇਖਣੇ। ਲਓ ਜੀ ਜਲੇਬੀਆਂ ਫੜੋ। ਹੋਰ ਜੀ ਠੀਕ ਬਸ ਜੀ, ਜਲੇਬੀਆਂ ਲੈ ਰਹੀਆਂ। ਇਹੀ ਮੇਲੇ ਦੀ ਰੌਣਕ ਇਹੀ ਆ। ਵੀਡੀਓ ਬਣੀ ਜਾਂਦੀ ਨੈਟ ਤੇ ਚੜ ਗਈ ਕਿ ਮਠਿਆਈ ਵੀ ਲਾਈ ਆ। ਚਲੋ ਹੈ ਆਹੋ ਜੱਟ ਕੋਲੇ ਖੜੋਤਾ, ਜੱਟ ਅੱਗ ਲਾਉਂਦਾ। ਕਹਿੰਦੇ ਅੱਗ ਬੁੱਝਣੇ, ਇਹ ਜੱਟ ਕੋਲੇ ਖੜਾ ਹੋ ਅੱਗ ਬੁੱਝ ਜਵੇ। ਜੱਟ ਕਿਹੜਾ ਫੁੱਫੀ ਆ ਵੀ ਅੱਗ ਲਾਉਂਦੀ ਆ। ਲਓ ਜੀ ਜਲੇਬੀਆਂ ਨਿਕਲ ਜਾਂਦੀਆਂ ਮਾਸ਼ਾਅੱਲਾ, ਰੌਣਕ ਲੱਗੀ ਮੇਲੇ ਤੇ ਪੂਰੀ। ਬਾਬਾ ਲਈ ਆਉਂਦਾ ਦਾ 78 ਮਾਡਲ ਹੈ। ਬਾਬਾ ਹੀ ਪੁਰਾਣਾ ਹੀ ਆ, ਸਹੀ ਗੱਲ ਆ। ਪੈਸੇ ਫੜ ਲਓ। ਆ ਲਓ ਜੀ, ਬਸ ਜੀ ਮਿਹਰਬਾਨੀ, ਸ਼ੁਕਰੀਆ। ਸ਼ਾਮੀ ਮਾਰਾਂਗੇ ਗੇੜਾ। ਲਓ ਜੀ ਆ ਗਏ ਆਪਾਂ ਮੇਲੇ ਤੋਂ। ਹਾਂ ਵੀ ਜੱਟੂ ਪਹੁੰਚ ਆਏ ਆ। ਠੀਕ ਹੈ, ਤੂੰ ਗਿਆ ਹੀ ਨਹੀਂ। ਅਸੀਂ ਤੇ ਕਿਹਾ ਵੀ ਤੂੰ ਜਾਏਂਗਾ ਸਾਡੇ ਨਾਲ ਹੈ। ਉਹ ਯਾਰ ਅਸੀਂ ਤਾਂ ਵੇਖਣ ਗਏ ਸੀ ਵੀ ਕੀ ਹਿਸਾਬ ਕਿਤਾਬ ਆ, ਕਿੰਨੀ ਕੀ ਰੌਣਕ ਆ ਮੇਲੇ ਤੇ। ਠੀਕ ਆ, ਪਹਿਲਾ ਬਾਜ਼ਾਰ ਆ ਅੱਜ ਤੇ ਇਹ ਆ ਵੀ ਸ਼ਾਮ ਨੂੰ ਰੌਣਕ ਲੱਗੂਗੀ ਜ਼ਿਆਦਾ ਜਦੋਂ ਕਬੱਡੀ ਹੋਈ। ਕਿਉਂ ਚਾਚਾ? ਬਿਲਕੁਲ ਜੀ। ਕਿੰਨਾ ਨਿਬੇੜ ਛੱਡਿਆ ਈ? ਮਾਸ਼ਾਅੱਲਾ ਉਹ ਹੋ ਗਿਆ ਜੀ ਉਧਰ ਤੇਗਾ ਲੱਗ ਗਿਆ ਤੇ ਸਰੀਆ ਰਹਿ ਗਿਆ। ਸਰੀਆ ਮੈਂ ਕਰਤਾ ਵਾ, ਸਰੀਆ ਦੇ ਕਰਕੇ ਆਇਆ ਸੀ ਤੇ ਸਰੀਆ ਹੁੰਦਾ ਪਿਆ ਵਾ। ਠੀਕ ਆ ਜੀ, ਮਤਲਬ ਇਹਦੇ ਕਰਦੇ ਕਰਦੇ ਨਾ ਜਦੋਂ ਇਹਦਾ ਟੀਕਾ ਲਾਉਣਾ ਆਪਾਂ, ਅੱਲਾ ਰੱਖੇ ਖੈਰ, ਤੇ ਇਹ ਆ ਵੀ ਸਰੀਆ ਪਹੁੰਚ ਜਾਊ ਆਪਣਾ ਸਾਰਾ। ਠੀਕ ਆ। ਲਓ ਜੀ ਮਾਸ਼ਾਅੱਲਾ ਇੱਧਰ ਵੀ ਪੈਡ ਲੱਗੀ ਜਾਂਦੀ ਆ। ਜਲੇਬੀਆਂ ਲੈ ਆਂਦੀਆਂ ਮੈਂ ਤੇ ਜੱਟੂ ਕਹਿ ਬੇਬੇ ਨੂੰ ਚਾਹ ਬਣਾਵੇਂ ਤੇ ਫਿਰ ਜਲੇਬੀਆਂ ਖਾਈਏ। ਮੇਲੇ ਤੇ ਚੰਗਾ ਚਾਚਾ ਘੋੜਾ ਨੱਚਣ ਦੇ ਜਾਨੇ ਜੱਟ ਵਾਲਾ। ਹਾਂ ਮੈਂ ਵੇਖ ਕੇ ਆਇਆ। ਮੈਂ ਜਦੋਂ ਵੀਡੀਓ ਬਣਾਈ, ਮੈਂ ਜਦੋਂ ਪਹੁੰਚਿਆ ਉਦੋਂ ਜਾਨੇ ਜੱਟ ਵਾਲਾ ਐਂਟਰੀ ਹੋਇਆ ਸੀ ਹਲੇ, ਚਿੱਟਾ ਨੁਕਰਾ ਜਿਹੜਾ ਨਾ ਉਹਦੇ ਵਾਲਾ, ਤੇ ਬੜਾ ਸੋਹਣਾ ਨੱਚਦਾ। ਬਾਕੀ ਤੇ ਏਡਾ ਕੋਈ ਨਹੀਂ ਮੈਨੂੰ ਲੱਗੇ ਘੋੜੇ ਨੱਚਣ ਵਾਲੇ, ਲੇਕਿਨ ਉਹਨੇ ਚੰਗੇ 4 ਪੈਰ ਵਿਖਾਏ ਆ। ਹਾਂ ਹਲੇ ਬਾਜ਼ਾਰ ਪਹਿਲਾ ਵਾ, ਰੌਣਕ ਹੋਊਗੀ। ਚਾਚਾ ਵੈਸੇ ਵੀ ਹੁਣ ਰੌਣਕ ਘਟ ਨਹੀਂ ਗਈ ਮੇਲਿਆਂ ਦੀ? ਅਸਲ ਹੁਣ ਨਾ ਲੋਕ ਕੰਮਾਂ 'ਚ ਮਸਰੂਫ ਹੋ ਗਏ। ਦੌਰ ਵੀ ਫਾਸਟ ਹੋ ਗਿਆ, ਥੋੜਾ ਤੇਜ਼ ਹੋ ਗਿਆ। ਸਾਡੇ ਤੇਰੇ ਮੇਰੇ ਵਰਗੇ ਮੁੰਡੇ ਜਾਂ ਇਹਨਾਂ ਸੈਮ ਵਾਲੇ ਵਰਗਿਆਂ ਮੁੰਡੇ ਵਰਗੇ ਘੱਟ ਜਾਂਦੇ ਮੇਲੇ ਤੇ। ਮੋਬਾਈਲ ਦਾ ਦੌਰ ਆ ਗਿਆ। ਸਾਡੇ ਦੌਰ 'ਚ ਮੇਲੇ ਜ਼ਿਆਦੇ ਸੀ। ਤੁਸੀਂ ਤੇ ਮੈਨੂੰ ਲੱਗਦਾ ਵੀ ਛੁੱਟੀ ਕਰਕੇ ਇਸ ਕੰਮ ਤੋਂ ਜਾਣੇ ਹੋਵੋਗੇ। ਕੰਮ ਛੱਡ ਕੇ ਸਕੂਲੋਂ ਭੱਜ ਜਾਈਦਾ ਸੀ ਤੇ ਮੇਲਾ ਲਾਜ਼ਮੀ ਵੇਖੀਦਾ ਸੀ। ਕਬੱਡੀ ਖੇਡੀ ਦੀ ਸੀ, ਆਪ ਵੀ ਵੇਖੀ ਦੀ ਵੀ ਸੀ ਤੇ ਖੇਡੀ ਦੀ ਵੀ ਸੀ। 6 ਵਾਲੇ ਮੇਲੇ ਤੇ ਮੇਨ ਹੁੰਦੇ ਸੀ ਇੱਥੇ ਨਾ, ਇਸ ਮੇਲੇ ਤੇ ਕੁੱਤਿਆਂ ਦੀ ਲੜਾਈ, ਤੇ ਫਿਰ ਰਿਚ ਕੁੱਤੇ ਦੀ ਲੜਾਈ, ਗੁਲਟਰੀ ਘਾਟੀ ਕੁੱਤੇ ਹੁੰਦੇ ਸੀ ਉਹਨਾਂ ਦੀ ਲੜਾਈ। ਉਸ ਤੋਂ ਬਾਅਦ ਪਹਿਲੇ ਬਾਜ਼ਾਰ, ਮਤਲਬ ਪਹਿਲੇ ਦਿਨ ਦਾਂਦ ਬੈਲ ਜਿਹੜੇ ਆ ਉਹ ਭੱਜਦੇ ਸੀ ਬੱਚੇ। ਤੇ ਹੁਣ ਅੱਜ ਇੱਥੇ ਇਹ ਆ ਵੀ ਰੌਣਕ ਇਹਨਾਂ ਨੇ ਵਧੀਆ। ਹੁਣ ਕੁੱਤਿਆਂ ਦੀ ਲੜਾਈ ਤੇ ਪਾਬੰਦੀ ਆ, ਰਿਚ ਕੁੱਤੇ ਦੀ ਲੜਾਈ ਤੇ ਪਾਬੰਦੀ ਆ, ਇਸ ਕਰ ਪੁਲਿਸ ਪੈ ਜਾਂਦੀ ਆ। ਸੋ ਇਸ ਕਰਕੇ ਹੁਣ ਇਹਨਾਂ ਨੇ ਇਹਦਾ ਕੀਤਾ ਘੋੜਿਆਂ ਵਾਲਾ। ਘੋੜਿਆਂ ਤੋਂ ਬਾਅਦ ਜਿਹੜਾ ਵਾ ਕੱਲ ਵਾਲਾ ਦਿਨ ਜਿਹੜਾ ਵਾ ਹੈ, ਕੱਲ ਵੱਛੇ ਭੱਜਣੇ ਆ ਜਿਹੜੇ। ਤੇ ਵੱਛੇ ਭੱਜਣ ਦਾ ਤਰੀਕਾ ਵੀ ਇੱਥੇ ਵੱਖਰਾ ਵਾ। ਘਿਰਲੇ ਵਾਲੇ ਆ ਤੇ ਇਹ ਗੋਲ ਭੱਜਦੇ ਆ। ਮੋਸਟਲੀ ਵੱਛੇ ਭੱਜਦੇ ਸਿੱਧੇ ਲੈਣ ਸਿਰ, ਪੱਟੀ ਭੱਜਦੇ ਆ। ਇਹ ਪੱਟੀ ਨਹੀਂ ਭੱਜਦੇ, ਘਿਰਲੇ ਤੇ ਝੰਡੀਆਂ ਦੇ ਭੱਜਦੇ ਵੱਛੇ। ਉਹ ਤੁਹਾਨੂੰ ਵਿਖਾਵਾਂਗੇ ਸਵੇਰੇ ਵੀ ਕਿੱਦਾਂ ਭੱਜਦੇ ਆ ਤੇ ਕੀ ਹਿਸਾਬ ਕਿਤਾਬ ਹੁੰਦਾ ਵਾ। ਤੇ ਬਾਕੀ
ਕੌਡੀ ਆ, ਕੌਡੀ ਚੰਗੀ ਤਗੜੀ ਆ ਇੱਥੇ ਮੇਲੇ ਤੇ। ਪਰਸੋਂ ਆਪਣਾ ਮੈਚ ਵੀ ਪਰਸੋਂ ਮੈਚ ਆ ਵਾਲੀਬਾਲ ਦਾ, ਰਾਤ ਨੂੰ ਕੱਲ ਰਾਤ ਨੂੰ ਆ। ਪਰਸੋਂ ਫਾਈਨਲ ਵਾਲੇ ਦਿਨ। ਆਖਰੀ ਅੱਛਾ, ਕਿਹਨਾਂ ਨਾਲ? ਕਬੱਡੀ ਫਾਈਨਲ ਉਦੋਂ ਹੀ ਵਾਲੀਬਾਲ ਆ ਆਪਣੀ ਟੀਮ ਦਾ ਤੇ 66 ਦੀ ਅੱਛਾ, ਉਹੀ ਓਪਨ। ਵਾਹ, ਆਪਾਂ ਕਿਹੜੇ ਪਾਏ ਆ? 2 ਇਹ ਕਰਦੇ ਪਏ। ਅੱਛਾ ਕਰਦੇ ਪਿਆ। ਲਓ ਜੀ ਵਾਲੀਬਾਲ ਵਾਲੇ ਆ ਵਾ ਹੈ। ਲਓ ਜੀ ਮਾਸ਼ਾਅੱਲਾ ਲੱਗੇ ਹੋਏ ਆ ਕੰਮ ਨੂੰ। ਤੇ ਇੱਕ ਗੱਲ ਦੱਸੋ, ਹਾਂਜੀ, ਜਿਹੜਾ ਆ ਲੈਂਟਰ ਆ ਉਹਨਾਂ ਲੈਂਟਰਾਂ ਦੇ ਬਰਾਬਰ ਕਰਨਾ ਜਾਂ ਉਹਨਾਂ ਨੂੰ ਉੱਚਾ ਕਰ ਲਈਏ, ਦਰਵਾਜ਼ਿਆਂ ਨੂੰ ਸੋਹਣੇ ਲੱਗਣਗੇ ਇੱਕੋ ਜਿਹੇ। ਉਹ ਦਰਵਾਜ਼ੇ ਨੀਵੇਂ ਆ। ਹੁਣ ਕੀ ਕਰਨਾ ਚਾਹੀਦਾ ਤੁਸੀਂ ਦੱਸੋ ਮਾੜਾ ਜਿਹਾ। ਮੇਰਾ ਦੇਣ ਤਾਂ ਹੈਗਾ ਵੀ ਇਹਨਾਂ ਨੂੰ ਭੰਨ ਲਈਏ ਲੈਂਟਰਾਂ ਨੂੰ, ਹਾਂ ਇੱਥੇ ਕਰ ਲਈਏ ਦਰਵਾਜ਼ੇ। ਅੱਛਾ, ਆ ਦੇਖਿਓ ਨਾ ਦਰਵਾਜ਼ਾ। ਜਿਆਦਾ ਕੋਈ ਮਸਲਾ ਪਰੇਸ਼ਾਨੀ ਤੇ ਕੋਈ ਨਹੀਂ ਹੈ? ਜਿਆਦਾ ਕੋਈ ਮਸਲਾ ਪਰੇਸ਼ਾਨੀ ਤੇ ਕੋਈ ਨਹੀਂ ਆਪਾਂ ਨੂੰ। ਨਹੀਂ ਕੋਈ ਮਸਲਾ ਨਹੀਂਗਾ। 7 ਫੁੱਟ ਤੇ ਲੈਂਟਰ ਹੋਣਾ ਜ਼ਰੂਰੀ ਆ। ਠੀਕ ਆ। ਤੇ ਇਹ ਹੈਗਾ 6 ਫੁੱਟ ਤੇ। ਤੇ ਆ 7 ਫੁੱਟ ਤੇ ਆ। 7 ਫੁੱਟ ਤੇ ਚਗਾਠ ਪਈ ਇਹਦੇ ਉੱਤੋਂ ਦੀ ਲੈਂਟਰ ਲੱਗੂ ਤੇ ਸੋਹਣਾ ਲੱਗੂ। ਹਾਂ ਇਹੀ ਕਰੀਏ ਫਿਰ ਹਨਾ। ਹਾਂਜੀ, ਚਲੋ ਅੱਲਾ ਦੀ ਸਪੁਰਦ ਫਿਰ ਇਹੀ ਕਰ ਲੈਨੇ ਆ। 2 ਇੰਚ 1.5 ਇੰਚ ਥੱਲੇ ਕਰ ਦੇਣੀ ਆ। ਠੀਕ ਆ। ਬਾਕੀ ਇਹਦੇ ਉੱਤੋਂ ਦੀ ਲੈਂਟਰ ਲਗਾ ਦੇਣਾ ਤੇ ਇਹਨੂੰ ਭੰਨ ਲਵਾਂਗੇ। ਠੀਕ ਆ। ਭੰਨ ਕੇ ਵੀ ਉੱਚਾ ਹੋ ਜਾਊਗਾ, ਉਹਨਾਂ ਡੈਕੋਰੇਸ਼ਨ ਵੀ ਇੱਕੋ ਜੀ ਬਣ ਜੂਗੀ। ਇਹਨਾਂ ਦਾ ਲੈਂਟਰ ਇੱਕੋ ਜਿਹਾ ਹੋਊਗਾ, ਸੋਹਣਾ ਲੱਗੂਗਾ। ਠੀਕ ਆ ਚਾਚਾ। ਉਦਾਂ ਸੋਹਣੇ ਨਹੀਂ ਲੱਗਣੇ। ਜਿੱਦਾਂ ਤੇ ਨਾ ਜੀ ਕਰੇ, ਮਤਲਬ ਜਿੱਦਾਂ ਆਪਾਂ ਕੰਮ ਕਰਨਾ ਸੋਹਣਾ ਹਾਂ, ਸੁਨੱਖਾ ਕਰਨਾ, ਸਿੱਧੀ ਜੀ ਗੱਲ ਇਹ ਆ। ਕਿਉਂਕਿ ਜੇ ਮੇਨ ਗੇਟ ਆ ਜਿਹੜਾ ਹਾਂ, ਹਾਂ। ਆਪਣਾ ਹਾਲ ਦਾ, ਇਹ ਆਪਾਂ 8 ਫੁੱਟ ਤੇ ਰੱਖਿਆ। ਹਾਂਜੀ, ਵਿੰਡੋ ਵੀ ਇੱਧਰ 8 ਫੁੱਟ ਦਾ ਲੱਗਣਾ, ਇੱਧਰ ਵੀ ਮੈਂ 6 ਹਾਂ। 4 ਦਾ ਵਿੰਡੋ ਆਉਣਾ। ਠੀਕ ਆ। 6 4 ਦਾ ਹੀ ਇੱਧਰ ਆ। ਹਾਂ ਤੇ ਉਹ ਸੋਹਣਾ ਲੱਗੂਗਾ। ਆਹ 2 ਦਰਵਾਜ਼ੇ ਨੀਵੇਂ ਆ, ਇਹ ਵੀ ਪੱਟ ਕੇ ਉੱਚੇ ਹੋ ਜਾਣਗੇ ਤੇ ਸੋਹਣੇ ਲੱਗਣਗੇ। ਆਪਾਂ ਮੁੜ ਕੇ ਛੱਤਾਂ ਦੇ ਪਟਣੀਆਂ ਵਾ, ਹਾਂ। ਜ਼ਾਹਰੀ ਗੱਲ ਆ। ਛੱਤਾਂ ਤੇ ਪਟਣੀਆਂ ਹਾਂ, ਤੇ ਚਲੋ ਇਹ ਵੀ ਪੱਟ ਕੇ ਨਾਲ ਹੀ। ਸੋਹਣਾ ਹੋ ਜੂ। ਠੀਕ ਆ ਚਾਚਾ, ਓਕੇ ਕਰੋ। ਆ ਜਾ ਭੱਜ ਸ਼ਾਬਾਸ਼, ਆ ਜਾ ਮੇਰੇ ਕੋਲੇ, ਆ ਜਾ ਇੱਥੇ, ਆ ਜਾ 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 ਇੱਥੇ, ਆ ਜਾ ਇਧਰ ਆ ਜਾ। ਬਸ ਸ਼ਾਬਾਸ਼। ਲਓ ਜੀ ਡਾਲਰ ਆ ਗਿਆ। ਇੱਧਰ ਕੌਣ ਆਇਆ? ਇੱਧਰ ਸਾਡਾ ਯੂਰੋ ਆ ਗਿਆ। ਕਹਿੰਦੇ ਪੱਟੀ ਪਹੁੰਚ ਗਿਆ। ਪੱਟੀ ਆ ਗਿਆ। ਜਿਹੜਾ ਤਾਂ ਕੰਮ ਸਾਡੇ ਨਾਲ ਮੋਟਰਸਾਈਕਲ ਕੀਤਾ ਹੈ, ਕੀ ਹੋਇਆ ਜੀ? ਇੱਕ ਜਣ ਕਹਿੰਦੇ ਸੀ ਰਾਹ ਛੱਡ ਕੇ ਤੇ ਗੱਡੀ ਤੇ ਬੈ ਕੇ ਟੁਰ ਜੀ। ਹੋਇਆ ਕੀ? 3 ਵਾਰਾ ਪੈਂਚਰ ਹੋਇਆ ਤੇ ਓਏ ਹੋਏ ਘੰਟਾ ਪੈਂਚਰ ਵਾਲੇ ਨੇ ਖਿਲਾਰਿਆ। ਓਏ ਕੰਮ ਬਹੁਤਾ ਹੀ ਲੰਮਾ ਹੋ ਗਿਆ ਹੈ। ਇੱਕ ਵਾਰੀ 75 ਚ, ਫਿਰ 82 ਚ, ਹਾਂ, ਫਿਰ ਇੱਥੇ ਆ ਕੇ ਬਣੀ ਕਿਹੜਾ ਪਿੰਡ ਆਉਂਦਾ ਹੈ, ਉੱਥੇ ਆ ਗਏ। ਤੇ ਕੀ ਬਣਿਆ? ਅੰਮੀ ਦਾ ਕੀ ਹਾਲ ਹੈ? ਕੀ ਹੋਇਆ? ਕੀ ਮਾਈ ਸੀ? ਦੇ ਉਹ ਲੰਦੀ ਵੀ ਸੀ ਇੱਟਾਂ ਕਿਤੇ, ਅੱਛਾ। ਤੋਂ ਬਾ ਇੱਟਾਂ ਚੱਕਣ ਦੀ ਜੁੱਤੀ ਲਾਈ ਸੀ ਤੇ ਇੱਥੇ ਸੱਪ ਨੇ ਚੱਕ ਭਰਿਆ। ਓਏ ਇਹ ਮਾਰੇ ਅੱਜ ਛੱਡ ਕੇ ਅੱਛਾ। ਉਹ ਇੰਜ ਵੱਜਿਆ ਪਰ ਲੱਕੜ ਚ ਤੇ ਖੂਨ ਨਿਕਲ ਆਇਆ ਤੇ ਟੁਰ ਪਈ। ਕਹਿੰਦੀ ਚਲਾਓ ਆਪਾਂ ਮਿੱਟੀ ਹੋਰ ਲੈ ਆਈਏ। ਹਾਂ, ਥੋੜਾ ਜਿਹਾ ਕਿ ਮਿੱਟੀ ਲੈਣ ਟੁਰ ਕੇ ਖੂਨ ਵਗਦਾ ਰਿਹਾ। ਓਏ ਉਹ ਮੁੜ ਕੇ ਤੇ ਵੱਡੀ ਕੁੜੀ ਸੀ, ਉਹਨੇ ਦੱਸਤਾ ਉਧਰ। ਹੂੰ ਉਹਨੇ ਕਿਤੇ ਮਸ਼ੀਰਾਂ ਨੂੰ ਖੂਨ ਲੱਗ ਗਿਆ ਸੀ ਵੀ ਪਰਾਂ ਜਾਈਏ 1 ਮਿੰਟ। ਉਹ ਨਾਲ ਹੀ ਆ ਗਈ 3-4 ਕਿੱਲਿਆਂ ਦੇ। ਹੂੰ। ਉਹ ਆਈ ਤੇ ਮਿੱਟੀ ਲਈ ਜਾਓ। ਕਦੇ ਕੀ ਹੋਇਆ ਕਿ ਪਾ ਪਤਾ ਨਹੀਂ ਸੱਪ ਲੜ ਗਿਆ। ਅੱਛਾ, ਸੱਪ ਏਡਾ ਸੌਖਾ? ਏਡਾ ਵੀ ਮਤਲਬ ਬੇਫਿਕਰੀ ਹੋ ਗਈ ਯਾਰ। ਬੇਫਿਕਰੀ ਹੋ ਗਈ। ਉਹ ਮੁੜ ਕੇ ਭਾਈਏ ਨੇ ਚੱਕਿਆ। ਹੂੰ। ਆਪੜਾ ਇੱਕ ਕੋਲ ਲੱਗਿਆ, ਉਹਨੇ ਕਿ ਭਾਈ ਮੈਂ ਦਮ ਨਹੀਂ ਕਰਦਾ। ਹਾਂ ਫਿਰ ਲੱਗਿਆ ਮਾਛੀ ਵਾਲੋ ਜੋਗੀ ਸੀ ਇੱਕ ਉਹਦੇ ਕੋਲ। ਹਾਂ। ਉਹਨੇ ਦਮ ਵੀ ਕੀਤਾ, ਦਵਾਈ ਵੀ ਦਿੱਤੀ ਹੈ। ਕਹਿੰਦਾ ਸਵੇਰੇ ਫਿਰ ਆ ਕੇ ਦਮ ਕਰਾਉਣਾ ਜੀ, ਪਰਸੋਂ ਫਿਰ ਕਰਾਣਾ ਜੀ। ਅੱਛਾ, ਸੱਪ ਕਿਹੜਾ ਸੀ? ਕੋਈ ਕਾਲਾ ਸੀ ਜਾਂ ਨਾਰਮਲ ਸੀ? ਆ ਡੱਬੀਆਂ ਵਾਲਾ ਜਿਹੜਾ ਅੱਛਾ, ਹੁੰਦਾ। ਡੱਬੀਆਂ ਵਾਲਾ ਸੱਪ ਸੀ। ਉਹ ਫਿਰ ਤੇ ਭਾਈਏ ਨੂੰ ਮੈਂ ਕਿਹਾ ਤੂੰ ਇਦਾਂ ਕਰ ਵੀ ਇਹਨੂੰ ਹੋਰ ਕੁਛ ਨਾ ਕਰਾ, ਟੀਕੇ ਲਵਾ ਪਹਿਲਾਂ। ਹਾਂ। ਉਹ ਫਿਰ ਅੱਜ ਇੱਕ ਕੋਲ ਸਵੇਰੇ ਉਹਨੂੰ ਮੈਂ ਲੱਗਿਆ, ਹਾਂ। ਉਹ ਤੇ ਲੱਗ ਗਈ ਸੀ। ਅੱਛਾ। ਉਹਨੇ ਕਿਹਾ ਵੀ ਇਹਦੇ ਤੇ ਨਿੰਮ ਬੰਨੋ ਹੁਣ ਜਾ ਕੇ। ਹਾਂ। ਨਿੰਮ ਬੰਨ ਕੇ ਤੇ ਸ਼ਾਮ ਨੂੰ ਲਿਆਇਆ ਜੇ 7 ਰੰਗ ਦਾ ਧਾਗਾ ਲਿਆਓ, ਮੈਂ ਉਹ ਬਣਾ ਕੇ ਲਿਆ। ਅੱਛਾ, ਹਾਂਜੀ ਮਤਲਬ ਕੋਈ ਜਿਹੜੇ ਵੀ ਟੋਟਕੇ ਹੋਏ, ਹਾਂਜੀ। ਲੇਕਿਨ ਡਾਕਟਰ ਨੂੰ ਦਿਖਾ ਦੇਣਾ ਸੀ। ਡਾਕਟਰ ਜ਼ਿਆਦਾ ਬਿਹਤਰ ਜਾਣਦਾ ਵੈਸੇ। ਡਾਕਟਰ ਨੇ ਦਿਖਾਇਆ ਤੇ ਉਹ ਤੇ ਟੀਕਾ ਵੀ ਲਵਾਤਾ ਹੈ। ਚਲੋ ਅੱਲਾ ਖੈਰ ਕਰੇਗਾ। ਇਹ ਆ ਦੁਆ ਕਰਦੇ ਸਾਰੇ ਮੰਮੀ ਤੇ ਬਾਕੀ ਜਿਹੜੇ ਦੇਖਣ ਵਾਲੇ ਵੀ ਆ। ਅੱਲਾ ਖੈਰ ਕਰੇਗਾ ਇਨਸ਼ਾਅੱਲਾ। 11 ਵਜੇ ਉੱਥੋਂ ਨਿਕਲ ਆਇਆ। ਮੈਂ ਕਿਹਾ ਮੈਂ ਹੁਣ ਚੱਲਿਆ। ਹਾਂ, ਤੇ ਉਹ ਰਸਤੇ 'ਚ ਇੱਕ ਜਾਂ ਤੇ ਪੈਂਚਰ ਉੱਤੇ ਟਾਈਮ ਬੜਾ ਹੋ ਗਿਆ, ਬੜਾ ਲੇਟ। ਹਾਂ, ਪੱਟੀ ਉਰਿਆ ਪੁੱਤਰਿਆ। ਹਾਂ ਹਾਂ 82 ਚੋਂ ਫੇਰ ਆ ਕੇ ਇੱਥੇ ਪਤਾ ਨਹੀਂ ਕਿਤੇ ਉੱਥੇ ਲੱਗਾ। ਹੂੰ। ਹੁਣ ਸਹੀ ਸਲਾਮਤ ਅੱਪੜ ਆਇਆ। ਮੈਂ ਕਿਹਾ ਹੁਣ ਅੱਪੜ ਜਾਈਏ, ਜੇ ਹੁਣ ਹੋ ਗਿਆ ਨਾ ਤੂੰ ਛੱਡ ਦੇਣਾ ਰਾਜ। ਤੇ ਉੱਥੇ ਬੰਗਲੇ ਹੀ ਖਿਲਾਰ ਆਉਣਾ। ਚਲੋ ਅੱਲਾ ਖੈਰ ਕਰੇ, ਕੋਈ ਨਹੀਂ। ਅੱਛਾ ਬਾਈ, ਪਾਣੀ ਪਿਆਇਆ ਵਾ ਗਾਵਾਂ ਨੂੰ ਸਾਰੀਆਂ ਨੂੰ, ਪੱਠੇ ਪਾਏ ਆ, ਇੱਕ ਵਾਰੀ ਵੇਖ ਲਾ ਫਿਰ। ਠੀਕ ਆ, ਐਂਬਰ ਰਾਣੀ ਨੂੰ ਮੜੇ ਪੱਠੇ ਵੇਖ ਲਈ ਚਲੋ ਤੇ ਬਸ ਬਾਕੀ ਓਕੇ ਦੀ ਰਿਪੋਰਟ ਹੈ। ਠੀਕ ਹੈ। ਉਹ ਉਧਰ ਨਾ ਕੁੱਤੇ ਆ ਗਏ ਤੇ ਇਹ ਚੋਰੀ ਸਾਹਿਬ ਨੇ ਭੱਜ ਪਏ। ਚਲੋ ਘਰੇ ਚੱਲ, ਸ਼ਾਬਾਸ਼, ਘਰ ਚੱਲ। ਤੇਰੀ ਐਸੀ ਦੀ ਤੈਸੀ ਤੇਰੀ ਦੀ, ਤੈਨੂੰ ਛੱਡਣ ਦਾ ਕੋਈ ਹੈ ਤੁਕ? ਅੱਛਾ, ਇੱਥੋਂ ਠਾਇਆ ਤੇ ਉੱਥੇ ਹੀ ਬੈਠੇਗਾ ਜਾ ਕੇ। ਡਾਲਰ ਇੱਧਰ ਆ ਜਾ, ਇੱਧਰ ਘਰੇ ਚੱਲ, ਘਰੇ ਚੱਲ, ਚੱਲ ਇੱਧਰ ਚੱਲ, ਇੱਧਰ 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 ਚੱਲ ਘਰੇ ਚੱਲ, ਚੱਲ 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 ਕਰ, ਚੱਲ ਘਰ ਘਰ ਚੱਲ, ਘਰ ਘਰ। ਮੈਂ ਤੈਨੂੰ ਕਹਿੰਦਾ ਹੁਣ ਡਰਾਮੇ ਤੇਰੇ, ਤੈਨੂੰ ਮੈਂ ਕਹਿੰਦਾ ਘਰ ਚੱਲ, ਚੱਲ ਘਰੇ ਚੱਲ, ਚੱਲ 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 ਚੱਲ। ਤੇਰੀ ਐਸੀ ਦੀ ਤੈਸੀ। ਹੁਣ ਕਿ ਡਰਾਮੇ
ਡਰਾਮੇ ਕਰੀ ਜਾਣੇ ਮੈਂ ਕਹਿੰਦਾ ਚੱਲ ਕਰੇ ਚੱਲ 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 ਕਰ ਚੱਲ ਕਰ ਚੱਲ ਚੱਲ ਸ਼ਾਬਾਸ਼ ਚੱਲ 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 ਰੁਕ ਨਹੀਂ ਨਾ ਹੁਣ ਚੱਲ ਕਰੇ ਹੁਣ ਵੇਖੀ ਜਾਊਗਾ ਵੀ ਕਦੋਂ ਆਵਾਜ਼ ਮਾਰੂਗਾ ਮੈਨੂੰ ਫੇਰ ਹੋ ਗਿਆ ਵੇਖੀ ਹੁਣ ਆ ਜਾ ਚੱਲ ਆ ਜਾ ਉਧਰ ਭੱਜਿਆ ਭੱਜਿਆ ਆ ਜਾ ਆ ਜਾ ਆ ਜਾ ਆ ਜਾ ਹੁਣ ਬਹੁਤ ਰਾਜੀ ਹੈ ਬਹੁਤ ਰਾਜੀ ਹੋ ਗਿਆ ਹੁਣ ਨਾਲ ਆ ਜਾ ਮੇਰੇ ਕੋਲ ਆ ਜਾ ਆ ਜਾ ਆ ਜਾ ਓਏ 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 ਅੱਛਾ ਬਸ ਚੱਲ ਠੀਕ ਹੈ ਚਲ ਆ ਜਾ ਇੱਧਰ ਚੱਲ ਇੱਥੇ ਆਇਆ ਇੱਥੇ ਬਹਿ ਚੱਲ ਚੱਲ ਬਹਿ ਜਾ ਇੱਥੇ ਬਹਿ ਜਾ ਹੁਣ ਬਹਿ ਜਾ ਹੈਂ ਬੀਬਾ ਬਣਿਆ ਕਰ ਪੁੱਠੇ ਕੰਮ ਨਾ ਕਰ ਲੋਕਾਂ ਦੇ ਮਗਰ ਇਹਦਾ ਨਾ ਲੱਗਿਆ ਕਰ ਸਮਝ ਆ ਗਈ ਆ ਕੋਈ ਕੁੱਤਾ ਛੁੱਤਾ ਨੰਗੇ ਤੇ ਮਗਰ ਨਹੀਂ ਭੱਜਣਾ ਲੈ ਜਾਣਗੇ ਤੈਨੂੰ ਕਿਸੇ ਦਿਨ ਇਦਾਂ ਹੀ ਬਾਕੀ ਲੋ ਜੀ ਮਸਾਲਾ ਰਹਿ ਗਿਆ ਆਹ ਹੀ ਤੇ ਚਾਚੇ ਨੇ ਲਾਤੀ ਚਗਾਠ ਹੈ ਕਿਉਂ ਚਾਚਾ ਜੀ ਫਰੇਮ ਬੰਨਤਾ ਪੂਰਾ 1.5 ਕੀ ਅੱਧਾ ਫੁੱਟ ਉੱਚਾ ਸਿਰਫ ਉਤੋਂ ਪਰਲੇ ਤੋਂ ਹਨਾ ਹੁਣ ਉਹ ਵੀ ਉੱਚਾ ਕਰ ਹੀ ਲੈਣਾ ਆਪਾਂ ਫਿਰ ਉਹ ਹੈਗਾ 6 ਫੁੱਟ ਇਹ ਹੈਗਾ 6.5 ਬਸ ਠੀਕ ਅੱਧਾ ਕੀ ਫੁੱਟ ਆ ਥੱਲੇ ਇੰਨਾ ਗੱਡ ਦਿੱਤਾ ਵਾ ਚਲੋ ਆ ਵੀ ਸਹੀ ਹੋ ਗਿਆ ਜਦੋਂ ਕੱਚਾ ਕੁੱਚਾ ਕਰਨਾ ਬਰਾਬਰ ਹੋ ਜਾਊਗਾ ਉਨੀਆਂ ਕੇ ਨਿਕਲ ਜਾਣਗੀਆਂ ਸਾਰੀਆਂ ਲਓ ਜੀ ਬਾਕੀ ਜੱਟੂ ਸਾਹਿਬ ਮੈਂ ਚੱਲਾਂ ਵਾ ਤੂੰ ਘਰੇ ਆ ਸੈਮ ਗਿਆ ਟਿਊਸ਼ਨ ਠੀਕ ਆ ਸਰੀਏ ਵਾਲਾ ਹੋਣਾ ਵਾ ਠੀਕ ਆ ਤੇ ਸਰੀਆ ਮੇਰੇ ਪੁੱਤ ਨੇ ਨਾ ਲਵਾ ਲੈਣਾ ਵਾ ਠੀਕ ਆ ਪੈਸੇ ਨਾਲ ਘੱਲਤੇ ਮੈਂ ਡਨ ਤੇ ਬਾਕੀ ਲਓ ਜੀ ਬੈਗ ਪੈ ਗਿਆ ਮੈਂ ਅਸਲ ਦੇ ਵਿੱਚ ਨਿਕਲਣ ਲੱਗਾ ਵਾਂ ਲਾਹੌਰ ਨੂੰ ਤੇ ਗੈਸਟ ਆ ਕੁਛ ਆ ਰਹੇ ਉਹਨਾਂ ਨੂੰ ਮਿਲਣਾ ਵਾ ਸੋ ਅਰਜੈਂਟ ਜਿਹੜਾ ਮੈਨੂੰ ਨਿਕਲਣਾ ਪੈ ਰਿਹਾ ਮੈਂ ਪਾਇਆ ਪੂਆ ਵੀ ਕੁਛ ਨਹੀਂ ਇਦਾਂ ਹੀ ਜਿਵੇਂ ਹੈਗਾ ਉਵੇਂ ਹੀ ਆ ਮੇਰੇ ਮੂੰਹ ਵੱਲ ਵੇਖਣ ਦਿਆ ਵੀ ਇਹ ਕਿੱਧਰ ਤੁਰ ਪਿਆ ਹੈ ਹੁਣ ਇਹ ਤੇ ਤੁਹਾਡਾ ਮਾਹੌਲ ਹੀ ਕੋਈ ਨਹੀਂ ਸੀ ਇਦਾਂ ਹੀ ਆ ਤਿਆਰ ਹੋ ਗਏ ਮੈਂ ਤਿਆਰ ਕੀ ਹੋਇਆ ਵਾ ਵਾਲ ਵਾਏ ਆ ਤੇ ਬੈਗ ਚੱਕਿਆ ਵਾ ਇੱਕ ਦੋ ਟਰੋਜ਼ਰ ਸ਼ਰਟ ਵਿੱਚ ਪਾਇਆ ਤੇ ਤੁਰ ਪਏ ਬੂਟ ਪਾਉਣੇ ਸੀ ਤੇ ਆ ਜੁੱਤੀ ਪਾ ਲਈ ਆ ਸੈਮ ਸਾਹਿਬ ਬੂਟ ਟਿਊਸ਼ਨ ਪਾ ਕੇ ਚੱਲ ਗਏ ਤੇ ਹੁਣ ਅੱਲਾ ਦੀ ਸਪੁਰਦ ਬਾਕੀ ਉਹ ਖੇਡਣ ਪਾ ਜਾਂਦਾ ਵਾ ਉਹਨੇ ਤਬਾਹੀ ਪੱਟੀ ਆ ਹੁਣ ਇਦਾਂ ਹੀ ਆ ਜੀ ਹੈ ਬਾਕੀ ਸਵੇਰੇ ਜਾਂ ਪਰਸੋਂ ਇਨਸ਼ਾਅੱਲਾ ਮੈਂ ਮੁੜ ਆਉਣਾ ਠੀਕ ਆ ਅੱਲਾ ਖੈਰ ਕਰੇ ਤੇ ਬਾਕੀ ਜੀ ਤੁਸੀਂ ਵੀ ਹੁਣ ਦਿਓ ਇਜਾਜ਼ਤਾਂ ਅੱਜ ਦੇ ਵਲੌਗ 'ਚ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਕਿਉਂਕਿ ਅੱਗੇ ਕਰਨਾ ਵਾ ਸਫ਼ਰ ਸਟਾਰਟ ਤੇ ਬਹੁਤ ਸਾਰਾ ਪਿਆਰ ਬਹੁਤ ਸਾਰੀ ਰਿਸਪੈਕਟ ਦੁਆਵਾਂ 'ਚ ਲਾਜ਼ਮੀ ਯਾਦ ਰੱਖਣਾ ਤੇ ਦਿਓ ਇਜਾਜ਼ਤਾਂ ਰੱਬ ਰੱਖਾ ਤੇ ਜੱਟੂ ਸਰੀਆ ਲਵਾਲਵੀ